अस्सलामुअलैकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਮਾਸ਼ਾਅੱਲਾ ਜੀ। ਸਵੇਰ ਦਾ ਟਾਈਮ ਹੈਗਾ ਤਕਰੀਬਨ 9 ਵੱਜ ਚੁੱਕੇ ਨੇ ਜੀ। 9 ਵਜੇ ਦਾ ਟਾਈਮ ਹੈ ਲੇਕਿਨ ਠੰਡ ਅੱਜ ਬਹੁਤ ਜ਼ਿਆਦਾ ਹੈਗੀ ਹੈ ਤੇ ਫਰਮਾਇਸ਼ ਸੀਗੀ ਜੀ ਸਾਗ ਪਟਣਾ, ਸਾਗ ਖਾਣਾ। ਸਾਗ ਨੇ ਅੱਜ ਕੱਲ੍ਹ ਬਹਾਰਾਂ ਲਾਈਆਂ, ਬੜੀ ਬੱਚਤ ਕੀਤੀ ਹੋਈ ਹੈ। ਲਓ ਜੀ ਸਵੇਰ ਅਸੀਂ ਸਾਗ ਜਿਹੜਾ ਨਾ ਤੋੜ ਲਿਆ ਹੈਗਾ। ਜਵਾਨ ਸੀ ਮੇਰੇ ਨਾਲ ਤੇ ਮੈਂ ਸੀ ਤੇ ਇਹਨਾਂ ਦੀ ਅੰਮਾ ਜੀ ਸੀਗੇ। ਅਸੀਂ ਸਾਗ ਜਿਹੜਾ ਪੱਟ ਲਿਆ ਹੈਗਾ। ਹੁਣ ਉਹ ਗੱਠੜੀ ਜਿਹੜੀ ਨਾ ਬੰਨ੍ਹਦਾ ਪਿਆ ਹੈਗਾ ਸਾਗ ਵਾਲੀ, ਟਿਊਬਵੈੱਲ ਬੰਦ ਆ। ਅੱਬੂ ਜੀ ਵੀ ਨਾਲ ਆ ਗਏ। ਅੱਬੂ ਜੀ ਕਹਿੰਦੇ ਨਾਲ ਪਾਲਕ ਵੀ ਜਿਹੜੀ ਹੈ ਨਾ ਉਹ ਵੀ ਹੁਣੀ ਕੱਟ ਲਵੋ ਤੇ ਫਿਰ ਜਿਹੜਾ ਬਾਅਦ ਵਿੱਚ ਟਾਈਮ ਨਹੀਂ ਮਿਲਣਾ। ਅੱਬੂ ਜੀ ਆ ਦੇਖੋ ਦਾਤੀ ਚੱਕੀ ਫਿਰਦੇ ਨੇ ਤੇ ਅਸੀਂ ਹੁਣ ਸਾਗ ਲੈ ਲਿਆ ਤੇ ਹੁਣ ਮੂਲੀਆਂ ਜਿਹੜੀਆਂ ਉਹ ਪੱਟਣੀਆਂ ਨੇ ਤੇ ਬਾਕੀ ਸਮਾਨ ਇਹਦੇ ਆਈਟਮ ਜਿਹੜੇ ਨੇ ਬਾਥੂ ਸ਼ਾਥੂ ਉਹ ਤੋੜਨਾ ਤੇ ਫਿਰ ਸਾਗ ਵਧੀਆ ਕਰਕੇ ਪੱਕੇਗਾ। ਬਾਕੀ ਜੀ ਅੱਜ ਬੜੀ ਠੰਡ ਹੈ, ਬਹੁਤ ਜ਼ਿਆਦਾ ਠੰਡ ਹੈਗੀ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ। ਤੇ ਦੂਸਰੀ ਗੱਲ ਇਹ ਹੈਗੀ ਆ ਕਿ ਮੌਸਮ ਅੱਛਾ ਹੈਗਾ, ਉਹਦੇ ਵਾਸਤੇ ਅੱਛਾ ਜਿਹੜਾ ਦੇਸੀ ਖੁਰਾਕਾਂ ਖਾ ਰਿਹਾ, ਗਰਮ ਜਿਹੜਾ ਨਾ ਸੂਟ ਪਹਿਨ ਰਿਹਾ, ਗਰਮ ਜੈਕਟਾਂ ਪਾ ਰਿਹਾ ਤੇ ਉਹਦੇ ਵਾਸਤੇ ਅੱਛਾ ਹੈਗਾ। ਉਹ ਲੁਤਫਅੰਦੋਜ਼ ਹੋ ਸਕਦਾ ਤੇ ਜਿਹੜਾ ਸਿਹਤਮੰਦ ਹੈਗਾ ਤੇ ਉਹ ਲੁਤਫਅੰਦੋਜ਼ ਹੋ ਸਕਦਾ ਤੇ ਉਹ ਇਸ ਦਿਹਾਤੀ ਮਾਹੌਲ ਨੂੰ ਜਿਹੜਾ ਨਾ ਉਹ ਇੰਜੋਏ ਕਰ ਸਕਦਾ। ਇੱਥੇ ਜਨਾਬ ਇਹ ਦੇਖੋ, ਇੱਥੇ ਜਨਾਬ ਮੂਲੀਆਂ ਲਾਈਆਂ ਹੋਈਆਂ ਨੇ। ਜਵਾਨ ਪੱਟਦਾ ਮੂਲੀਆਂ ਪੱਟ ਪੁੱਤਰ। ਇਹ ਦੇਖੋ ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਅਲਹਮਦੁਲਿਲਾ ਆਪਾਂ ਜਿਹੜੀਆਂ ਨਾ ਲਾਈਆਂ ਹੋਈਆਂ ਸਰਦੀਆਂ ਦੀਆਂ। ਤੇ ਇਹ ਦੇਖੋ ਜੀ ਦੋ ਜਣੇ ਅੱਬੂ ਜੀ ਤੇ ਦੂਸਰਾ ਛੋਟਾ ਜਿਹੜਾ ਉਹ ਮੂਲੀਆਂ ਜਿਹੜਾ ਨਾ ਉਹ ਪੱਟਦੇ ਪਏ ਨੇ। ਇਹ ਦੇਖੋ ਫਰੈਸ਼, ਇਹੀ ਪਿੰਡ ਦੀਆਂ ਚੀਜ਼ਾਂ ਜਿਹੜੀਆਂ ਨਾ ਉਹਨਾਂ ਦਾ ਫਾਇਦਾ ਹੈਗਾ। ਇਹ ਦੇਖੋ ਜੀ ਅੱਬੂ ਜਾਨ ਤੇ ਦੂਸਰਾ ਦੇਖੋ ਫਰੈਸ਼ ਮੂਲੀ ਜਿਹੜੀ ਨਾ ਪੱਟ ਹੁੰਦੀ ਪਈ ਹੈ। ਇਹ ਦੇਖੋ ਅੱਬੂ ਜੀ ਨਾਲ ਹੈਲਪ ਕਰਾਉਂਦੇ ਪਏ ਨੇ। ਸਾਰੀਆਂ ਮੂਲੀਆਂ ਇੱਧਰ ਗਾਜਰਾਂ, ਇੱਧਰ ਸਾਰੇ ਜਿਹੜੇ ਆਈਟਮ ਨੇ ਨਾ ਉਹ ਸਰਦੀਆਂ ਦੇ ਲੱਗੇ ਹੋਏ ਨੇ ਅਲਹਮਦੁਲਿਲਾ ਨਾਲ। ਤੇ ਫਰੈਸ਼ ਮਾਲ ਤੇ VIP ਮਾਲ। ਇਹ ਦੇਖੋ ਪਾਲਕ ਹੈ, ਇੱਥੋਂ ਜਨਾਬ ਆਪਣੇ ਖੇਤਾਂ 'ਚੋਂ ਜਿਹੜੀ ਹਰੀ ਭਰੀ ਉਹ ਪਾਲਕ ਪੱਟਾਂਗੇ ਤੇ ਨਜ਼ਾਰੇ ਜਿਹੜੇ ਆ ਉਹ ਚੱਖਾਂਗੇ। ਸ਼ੁਕਰ ਹੈ ਅੱਲਾ ਦਾ ਕਿ ਪਿੰਡ ਦੀ ਸਭ ਤੋਂ ਵੱਡੀ ਮੌਜ ਫਰੈਸ਼ ਸਬਜ਼ੀਆਂ, ਫਰੈਸ਼ ਦੁੱਧ, ਫਰੈਸ਼ ਸਾਰਾ ਕੁਝ। ਇੱਧਰ ਇਹ ਦੇਖੋ ਇਹ ਲਾਏ ਹੋਣੇ ਨੇ ਮੂੰਗਰੇ ਜਨਾਬ। ਇਹ ਦੇਖੋ ਤੇ ਕਮਾਲ ਹੈ ਯਾਰ। ਇਹੀ ਪਿੰਡ ਦੇ ਜਿਹੜੇ ਮਜ਼ੇ ਨੇ ਜਿਹੜੇ ਸਾਨੂੰ ਨਾ ਕਿਸੇ ਦੇਸ਼ ਪ੍ਰਦੇਸ਼ ਜਾਣ ਦਿੰਦੇ ਨੇ, ਨਾ ਸਾਡਾ ਲਾਹੌਰ ਕਰਾਚੀ ਜਾ ਕੇ ਦਿਲ ਲੱਗਦਾ, ਨਾ ਕਿਤੇ ਹੋਰ ਲੱਗਦਾ। ਦਿਲ ਸਾਡਾ ਸਿਰਫ ਸਾਡਾ ਆਪਣੇ ਪਿੰਡ ਹੀ ਲੱਗਦਾ ਅਲਹਮਦੁਲਿਲਾ ਨਾਲ। ਤੇ ਜਵਾਨ ਆ ਦੇਖੋ ਜੀ ਢੇਰ ਲਾ ਤੇ ਮੂਲੀਆਂ ਪੱਟ ਕੇ। ਇਹ ਕੀ ਬਾਤ ਹੈ। ਇਹ ਵੇਖੋ ਸਾਰਾ ਕੁਝ ਫਰੈਸ਼ ਜਿਹੜਾ ਨਾ ਉਹ ਪੱਟ ਹੁੰਦਾ ਪਿਆ ਅਲਹਮਦੁਲਿਲਾ ਨਾਲ। ਤੇ ਬਾਕੀ ਜਨਾਬ ਅਸੀਂ ਅੱਗੇ ਵਧਦੇ ਹਾਂ ਆਪਣੇ ਵਲੋਗ ਨੂੰ ਲੈ ਕੇ। ਅੱਜ ਫਿਰ ਜਿਹੜਾ ਰਜਬ ਬੱਟ ਜਿਹੜਾ ਨਾ ਅਦਾਲਤ 'ਚ ਪੇਸ਼ ਹੋਇਆ ਹੈ ਤੇ ਅੱਜ ਫਿਰ ਧਮਾਕੇ ਹੋ ਗਏ ਨੇ। ਫਿਰ ਰਜਬ ਬੱਟ ਦੇ ਉੱਤੇ ਹਮਲਾ ਹੋਇਆ ਹੈ। ਫਿਰ ਜਿਹੜਾ ਨਾ ਇੱਕ ਦਫਾ ਉੱਥੇ ਬੜਾ ਅਫਰਾ ਤਫਰੀ ਦਾ ਆਲਮ ਹੈ, ਬੜੇ ਲੋਕ ਇਕੱਠੇ ਹੋਏ ਪਏ ਨੇ ਤੇ ਬੜਾ ਉੱਥੇ ਪਿਛਲੀ ਦਫਾ ਕਰਾਚੀ ਪੇਸ਼ ਹੋਇਆ ਸੀਗਾ ਤੇ ਉਦੋਂ ਜਿਹੜਾ ਬੜੀ ਹੰਗਾਮਾ ਰਾਈ ਹੋਈ ਸੀ। ਰਜਬ ਬੱਟ ਨੂੰ ਮਾਰ ਵੀ ਪਈ ਸੀਗੀ। ਵਕੀਲਾਂ ਦਾ ਵੀ ਬਿਆਨ ਆਇਆ, ਉਹਨਾਂ ਦਾ ਵੀ ਆਇਆ, ਰਜਬ ਬੱਟ ਦਾ ਵੀ ਆਇਆ। ਉਹ ਕਹਿੰਦੇ ਉਹ ਗਲਤ ਨੇ ਤੇ ਉਹ ਕਹਿੰਦੇ ਉਹ ਗਲਤ ਨੇ। ਲੇਕਿਨ ਹਾਲੇ ਤੀਕਰ ਅਫਰਾ ਤਫਰੀ ਦਾ ਆਲਮ ਹੈਗਾ। ਲੇਕਿਨ ਮੈਂ ਕਹਿੰਦਾ ਕਿ ਇਸ ਅਫਰਾ ਤਫਰੀ ਦੇ ਆਲਮ ਨੂੰ ਜਿਹੜਾ ਖ਼ਤਮ ਕਰ ਦੇਣਾ ਚਾਹੀਦਾ। ਰਜਬ ਬੱਟ ਨੂੰ ਵੀ, ਵਕੀਲਾਂ ਨੂੰ ਵੀ, ਤੇ ਮਿਲ ਬੈਠ ਕੇ ਅਫਾਮੋ ਤਫਹੀਮ ਨਾਲ ਜਿਹੜਾ ਨਾ ਇਹ ਮਾਮਲਾ ਹੱਲ ਕਰਨਾ ਚਾਹੀਦਾ ਹੈਗਾ। ਵਰਨਾ ਆਏ ਦਿਨ ਰੋਜ਼ ਇੰਤਸ਼ਾਰ, ਰੋਜ਼ ਚੀਜ਼ਾਂ, ਇਹ ਜਿਹੜਾ ਨਾ ਨਹੀਂ ਹੋਣਾ ਚਾਹੀਦਾ। ਰਜਬ ਬੱਟ 'ਤੇ ਇੱਕ ਦਫਾ ਫਿਰ ਹਮਲਾ ਹੋ ਗਿਆ। ਉਹਨੂੰ ਸੋਚਣਾ ਚਾਹੀਦਾ ਕਿ ਯਾਰ ਤੇਰੇ ਕੋਲ ਪੈਸਾ ਹੈ, ਦੌਲਤ ਹੈ, ਸ਼ੋਹਰਤ ਹੈ, ਲੇਕਿਨ ਉਹ ਸਾਰੀਆਂ ਚੀਜ਼ਾਂ ਨੂੰ ਸਾਈਡ ਲਾਈਨ 'ਤੇ ਕਰਕੇ ਤੇ ਇਹਨੂੰ ਇੱਕ ਦਫਾ ਸੋਚਣਾ ਚਾਹੀਦਾ ਕਿ ਅਸੀਂ ਜਿਹੜਾ ਅੱਗੇ ਵਧਣਾ ਹੈਗਾ ਇਹਨਾਂ ਮਾਮਲਾਤ ਨੂੰ ਇੰਨਾ ਜ਼ਿਆਦਾ ਪੀਕ 'ਤੇ ਨਹੀਂ ਲੈ ਕੇ ਦੇਣਾ ਚਾਹੀਦਾ। 100 ਸੱਜਣ ਤੇ 100 ਦੁਸ਼ਮਣ। ਸੋ ਇਸ ਮਾਮਲੇ ਨੂੰ ਫਾਮੋ ਤਫਹੀਮ ਨਾਲ ਹੱਲ ਕਰਨਾ ਚਾਹੀਦਾ। ਤੇ ਸੋਹਣਿਓ ਇੱਧਰ ਦੇਖੋ ਸਾਡੇ ਰਾਈਆਂ ਦੀ ਜਿਹੜੀ ਗਜ਼ਾ ਹੈਗੀ ਆ ਨਾ, ਇਹ ਵੇਖੋ ਪਿਆਜ਼ਾਂ ਦਾ ਅਸੀਂ ਬੀਜ ਲਾਤਾ ਹੈਗਾ ਤੇ ਅਸੀਂ ਬਹੁਤ ਸਾਰੇ ਪਿਆਜ਼ ਬੀਜਣੇ ਹੈਗੇ ਆ। ਫਿਰ ਤੁਸੀਂ ਕਹਿੰਦੇ ਹੋ ਕਿ ਯਾਰ ਰਾਈ ਬਹੁਤ ਪਿਆਜ਼ ਖਾਂਦੇ ਨੇ। ਜਨਾਬ ਪਿਆਜ਼ ਤੁਸੀਂ ਵੀ ਖਾਂਦੇ ਹੋ ਸਾਡੇ ਤੋਂ ਲੁੱਕ ਕੇ। ਹਰ ਹਾਂਡੀ, ਹਰ ਸਾਲਨ ਦੇ ਵਿੱਚ ਜਿਹੜਾ ਪਿਆਜ਼ ਪੈਂਦਾ, ਸਿਰਫ ਰਾਈ ਨਹੀਂ ਖਾਂਦੇ, ਤੁਸੀਂ ਵੀ ਖਾਂਦੇ ਹੋ ਜਨਾਬ। ਉਹ ਸਾਡਾ ਭਰਾ ਭਾਵੇਂ ਜੱਟ ਹੋਵੇ, ਭਾਵੇਂ ਸਰਾਇਕੀ ਹੋਵੇ, ਭਾਵੇਂ ਸਿੰਧੀ ਹੋਵੇ ਤੇ ਭਾਵੇਂ ਬਲੋਚੀ ਹੋਵੇ, ਰਾਈਆਂ ਨੂੰ ਯਾਰ ਤੁਸੀਂ ਐਵੇਂ ਬਦਨਾਮ ਕੀਤੇ ਆ।
ਆਪ ਤੁਸੀਂ ਲੋਕ ਕੇ ਖਾਂਦੇ ਹੋ ਤੇ ਅਸੀਂ ਸਰੇਆਮ ਖਾਂਦੇ ਆ। ਤੇ ਖਾਓ ਤੇ ਇੰਜੋਏ ਕਰੋ ਤੇ ਰਾਈਆਂ ਨੂੰ ਦੁਆਵਾਂ ਦਿਆ ਕਰੋ, ਰਾਈਆਂ ਲਈ ਖੁਰਾਕ ਖਾਂਦੇ ਹੋ। ਇੱਧਰ ਜਨਾਬ ਸ਼ਲਜਮ ਲਾਏ ਹੋਏ ਨੇ ਮਾਸ਼ਾਅੱਲਾ। ਤੇ ਇਹ ਰੌਣਕ ਮੇਲਾ ਪਿੰਡ ਦਾ ਜ਼ਰਾ ਚੈੱਕ ਤਾਂ ਕਰੋ ਤੇ ਤੁਹਾਡੀਆਂ ਅੱਖਾਂ ਨਾ ਠਰਨ ਤੇ ਤੁਹਾਨੂੰ ਸਕੂਨ ਨਾ ਆਵੇ ਤੇ ਫਿਰ ਕਹਿਣਾ ਇੱਕ ਦਫਾ ਫਿਰ ਮੈਂ ਕਹੂੰਗਾ ਕਿ ਇਹ ਦੇਖੋ ਜਨਾਬ ਸਬਜ਼ੀਆਂ ਪੱਟ ਹੋ ਰਹੀਆਂ ਫਰੈਸ਼ ਪਿੰਡ ਦੀਆਂ। ਤੇ ਇਹਦੇ ਵਰਗੇ ਮਜ਼ਾ ਲੁਤਫ ਤੁਹਾਨੂੰ ਕਿਤੇ ਨਹੀਂ ਆਣਾ, ਜਿੱਥੇ ਮਰਜ਼ੀ ਚਲੇ ਜਾਓ, ਪਿੰਡ ਹੈ ਸੁਭਾਨ ਅੱਲਾ। ਤੇ ਇੱਧਰ ਜਨਾਬ ਅਸੀਂ ਸਾਗ 'ਚ ਪਾਉਣ ਵਾਸਤੇ ਮੇਥੀ ਤਾਂ ਨਹੀਂ ਅਸੀਂ ਪੱਟਣੀਆਂ, ਦੇਖੋ ਮੇਥੀ ਜਿਹੜੀ ਅਸੀਂ ਕੜੀ 'ਚ ਪਾਉਂਦੇ ਹਾਂ। ਤੇ ਦੂਸਰਾ ਇਹ ਬਾਥੂ, ਇਹ ਮੈਂ ਪੌਦਾ ਇੱਕ ਪੱਟ ਕੇ ਦਿਖਾਣਾ। ਇਹ ਜਿਹੜਾ ਬਾਥੂ ਹੈ ਇਹ ਸਾਗ 'ਚ ਪੈਂਦਾ ਤੇ ਸਾਗ ਹੋਰ ਫਸਟ ਕਲਾਸ ਹੋ ਜਾਂਦਾ। ਤੇ ਸੋ ਅਸੀਂ ਬਾਥੂ ਜਿਹੜਾ ਨਾ ਇਹ ਲੈ ਕੇ ਜਾਣਾ ਪੱਟ ਕੇ। ਇਹ ਦੇਖੋ ਕਿੰਨੇ ਪੌਦੇ ਲੱਗੇ ਹੋਏ ਨੇ ਮਾਸ਼ਾਅੱਲਾ, ਤੇ ਅਸੀਂ ਤੋੜਦੇ ਹੈਗੇ ਅਲਹਮਦੁਲਿਲਾ ਨਾਲ। ਜੀ ਮਾਸ਼ਾਅੱਲਾ ਇੱਥੇ ਅੱਬੂ ਜੀ ਆਪਦੇ ਹੱਥਾਂ ਨਾਲ ਜਿਹੜਾ ਨਾ ਤਾਜ਼ਾ ਪਾਲਕ ਜਿਹੜੇ ਨਾ ਉਹ ਵੱਢ ਕੇ ਦੇ ਦਿੰਦੇ ਨੇ। ਇਹ ਦੇਖੋ ਇਹ ਤਾਜ਼ਾ ਪਾਲਕ ਜਿਹੜੀ ਹੈ ਨਾ ਉਹ ਵੱਢ ਹੁੰਦੀ ਪਈ ਹੈ ਫਰੈਸ਼, ਭਾਵੇਂ ਪਕੌੜੇ ਬਣਾਓ ਤੇ ਭਾਵੇਂ ਸਾਗ 'ਚ ਪਾਓ ਮਾਸ਼ਾਅੱਲਾ ਨਾਲ। ਤੇ ਇੱਥੇ ਛਾਪਰ ਲੈਣ ਤਾਂ ਇਹਦੇ ਵਿੱਚ ਪਾਵਾਂਗੇ ਤਾਂ ਕਿ ਸੇਫਲੀ ਸਹੀ ਤਰੀਕੇ ਨਾਲ ਨਾ ਜਿਹੜੀ ਪੁੱਜ ਜਾਵੇ ਆਪਣੀ ਮੰਜ਼ਿਲ ਤੱਕ। ਤੇ ਯਕੀਨ ਕਰੋ ਮੁਲਤਾਨ ਫਿਰੇ, ਲਾਹੌਰ ਫਿਰੇ, ਫੈਸਲਾਬਾਦ ਫਿਰੇ, ਕਰਾਚੀ ਗਏ, ਸਰਗੋਦਾ ਗਏ, ਜਿੱਥੇ ਮਰਜ਼ੀ ਗਏ, ਪਿੰਡ ਸਾਨੂੰ ਨਹੀਂ ਭੁੱਲਿਆ ਹੈਗਾ, ਕਿਉਂਕਿ ਪਿੰਡ ਦੀਆਂ ਸ਼ਾਨਾਂ ਹੀ ਮਾਸ਼ਾਅੱਲਾ ਵੱਖਰੀਆਂ ਨੇ। ਵੀ ਰੈਡੀ ਹੋ ਕੇ ਛਾਪਰ 'ਚ ਪੈ ਗਈ ਅਲਹਮਦੁਲਿਲਾ ਨਾਲ। ਤੇ ਇੱਥੇ ਆ ਦੇਖੋ ਮੂੰਗਰੇ ਚੈੱਕ ਕਰੋ, ਕਿਆ ਬਾਤ ਹੈ। ਜਿਹਨੇ ਮੂੰਗਰੇ ਖਾਦੇ ਨੇ ਨਾ ਤੇ ਉਹ ਦੱਸਣ ਐਸ 2026 ਦੇ ਵਿੱਚ ਹਾਲੇ ਖਾਣੇ ਨੇ। ਇਹ ਦੇਖੋ ਇਹ ਫੁੱਲ ਵੀ ਦੇਖੋ ਤੇ ਨਾਲੇ ਮੂੰਗਰੇ ਵੀ ਦੇਖੋ, ਕਿਆ ਖੂਬਸੂਰਤੀ ਹੈ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਇਹ ਦੇਖੋ ਜੀ, ਤੇ ਇਹੀ ਜੀ ਪਹਿਚਾਣ ਹੈ ਕਿ ਐਸੇ ਦੁਆ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ ਆਪਣੀ ਫੈਮਿਲੀ ਦੇ ਨਾਲ, ਤੇ ਅਸੀਂ ਆਪਣੇ ਅੱਬੂ ਜੀ ਦੇ ਨਾਲ ਖੁਸ਼ ਹਾਂ। ਇਸੇ ਦੁਆ ਉਮੀਦ ਦੇ ਨਾਲ ਕਿ ਅੱਲਾਹ ਤਾਲਾ ਤੁਹਾਡੀ ਸਾਰਿਆਂ ਦੀ ਜਿਹੜੀ ਮੰਜ਼ਿਲ ਆ ਉਹ ਆਸਾਨ ਫਰਮਾਵੇ, ਤੁਹਾਨੂੰ ਤੰਦਰੁਸਤੀ ਦੇਵੇ। ਅੱਬੂ ਜੀ ਕੋਈ ਪੈਗਾਮ? ਹਾਂਜੀ ਕੋਈ ਪੈਗਾਮ ਦੇ ਦਿਓ 2026 ਦਾ। 2026 ਦਾ ਕਿ ਪੈਗਾਮ ਕੀ ਹੈ? ਅੱਲਾਹ ਸਲਾਮਤ ਰੱਖੇ। ਅੱਛਾ ਆਮੀਨ। ਅੱਛਾ ਚਲੋ ਜੀ ਬਹੁਤ ਸ਼ੁਕਰੀਆ। ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।